ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਇੱਕ ਖਬਰ ਦੀ ਖਾਸੀ ਚਰਚਾ ਔਰ ਚਰਚਾ ਜੀ। ਹੋਣੀ ਵੀ ਚਾਹੀਦੀ ਹੈ। ਕਹਿੰਦੇ ਵੀ ਭਾਰਤੀ ਸਿੱਖ ਫੌਜੀਆਂ ਦੇ ਲਈ 13,000 ਹੈਲਮਟ ਤਿਆਰ ਹੈ ਤੇ ਇਸ ਗੱਲ ਦੀ ਆਲੋਚਨਾ ਵੀ ਨਾਲੋਂ ਨਾਲ ਹੀ ਸ਼ੁਰੂ ਹੋ ਗਈ ਹੈ। ਬਿਲਕੁਲ ਪ੍ਰਵੀਨ ਜੀ, ਜੇਕਰ ਆਪਾਂ ਇਸ ਹਵਾਲੇ ਨਾਲ ਦੇਖੀਏ ਕਿ ਜਿਹੜੀ ਇਹ ਚਰਚਾ ਬਾਹਰ ਆਈ ਹੈ, ਜੀ ਨਾ ਤਾਂ ਇਹ ਅਧਿਕਾਰਤ ਅਜੇ ਕੋਈ ਪੋਸਟ ਜਾਂ ਕੋਈ ਮਤਲਬ ਕਿ ਨੋਟੀਫਿਕੇਸ਼ਨ ਜਾਂ ਕੋਈ ਹੁਕਮ ਅਜਿਹਾ ਕੋਈ ਵੀ ਤੱਥ ਅਜੇ ਸਾਹਮਣੇ ਨਹੀਂ ਆਇਆ। ਜੀ ਮਤਲਬ ਇਹਦਾ ਮਤਲਬ ਸਾਫ਼ ਲੱਗਦਾ ਹੈ ਕਿ ਕੇਂਦਰ ਸਰਕਾਰ ਜਾਂ ਸਾਡਾ ਰੱਖਿਆ ਮੰਤਰਾਲਾ ਇਸ ਮਨਸ਼ਾ ਤੇ ਕੰਮ ਕਰ ਰਿਹਾ ਤੇ ਉਹ ਖੁਦੇ ਕਿ ਕਿੰਨਾ ਕੁ ਟੀਕਾ ਲੱਗਦਾ ਹੈ, ਕਿੰਨੀ ਕੁ ਤਕਲੀਫ ਹੁੰਦੀ ਹੈ, ਕਿੰਨਾ ਕੁ ਰੌਲਾ ਪੈਂਦਾ, ਉਹ ਚੈੱਕ ਕਰਨ ਲਈ ਆਪ ਇਹ ਮਤਲਬ ਸਫਾ ਦੇ ਵਿੱਚ, ਵੱਖ-ਵੱਖ ਸਫਾ ਦੇ ਵਿੱਚ ਇਹ ਚੀਜ਼ ਦਾ ਸੁਨੇਹਾ ਛੱਡ ਦਿੰਦੇ ਨੇ। ਜੀ ਸੋ ਅਧਿਕਾਰਕ ਤੌਰ ਤੇ ਅਜੇ ਕਿਤੇ ਵੀ ਅਜਿਹੇ ਢੰਗ ਨਾਲ ਕੋਈ ਤੱਥ ਸਾਹਮਣੇ ਨਹੀਂ ਆਏ ਕਿ ਹਾਂ ਅਜਿਹਾ ਹੋਣ ਜਾ ਰਿਹਾ। ਪਰ ਜਦੋਂ ਸੰਸਥਾਵਾਂ ਦੇ ਮੁਖੀ ਬੋਲਦੇ ਨੇ, ਜਦੋਂ ਸੰਸਥਾਵਾਂ ਦੇ ਹੈੱਡ ਬੋਲਦੇ ਨੇ, ਕਿਸੇ ਪਾਰਟੀਆਂ ਦੇ ਪ੍ਰਧਾਨ ਬੋਲਦੇ ਨੇ, ਤਾਂ ਉਹ ਆਪਣੇ ਪੱਧਰ ਤੇ ਚੈੱਕ ਪੁਆਇੰਟ ਤਾਂ ਕਰਦੇ ਹੋਣੇ ਨਾ ਬੋਲਣ ਤੋਂ ਪਹਿਲਾਂ ਕਿ ਇਹਨਾਂ ਘਟਨਾਵਾਂ ਦੇ ਤੱਥ ਕੀ ਨੇ। ਸੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਬੋਲਣਾ ਹੈ ਨਾ, ਪ੍ਰਧਾਨ ਧਾਮੀ ਹੋਰਾਂ ਦਾ ਬੋਲਣਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਬੋਲਣਾ, ਤਾਂ ਇਹਨਾਂ ਨੇ ਕੀ ਕੇਂਦਰ ਤੋਂ ਕੋਈ ਤਾਲਮੇਲ ਕੀਤਾ ਹੈ, ਉਹਨਾਂ ਨਾਲ ਪਤਾ ਕਰਾਇਆ ਕਿ ਕੀ ਹੋ ਰਿਹਾ। ਸੋ ਜੇਕਰ ਉਹੀ ਜਿਹੇ ਹਵਾਲੇ ਨਾਲ ਖਬਰ ਹੈ ਤਾਂ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਭਾਰਤ ਸਰਕਾਰ ਨੇ 13 ਲੱਖ ਦੇ 13,000 ਦੇ ਕਰੀਬ ਇਹਨਾਂ ਹੈਲਮਟਾਂ ਦੇ ਆਰਡਰ ਇੱਕ ਤਰ੍ਹਾਂ ਨਾਲ ਦੇ ਦਿੱਤੇ ਨੇ, ਹਨਾ ਜੀ। ਸੋ ਇਹ ਇਸ ਹਵਾਲੇ ਤੋਂ ਮਤਲਬ ਕਿ ਸਾਫ਼ ਹੈ ਕਿ ਕਿਤੇ ਨਾ ਕਿਤੇ ਇਹ ਕਹਾਣੀ ਤਾਂ ਹੈਗੀ ਹੈ ਕਿ ਜਿਹੜੇ 13,000 ਦੇ ਕਰੀਬ 12,730 ਹੈਲਮਟ ਦੇ ਆਰਡਰ ਦਿੱਤੇ ਗਏ ਨੇ। 12,730 ਦੇ ਵਿੱਚੋਂ 8,911 ਹੈਲਮਟ ਕਹਿੰਦੇ ਕਿ ਲਾਰਜ ਸਾਈਜ਼ ਦੇ ਨੇ ਜੀ, ਤੇ 3,819 ਮਤਲਬ ਕਿ ਬਿਗ ਲਾਰਜ ਹੈ, ਬਹੁਤ ਵੱਡੇ ਸਾਈਜ਼ ਦੇ ਨੇ, ਹਨਾ। ਸੋ ਇਹ ਦੋ ਤਰ੍ਹਾਂ ਦੀ ਕੈਟਾਗਰੀ ਬਣਾ ਕੇ ਅਜੇ 12,730 ਆਰਡਰ ਗਿਆ। ਕਹਿੰਦੇ ਕਿ ਉਹ ਇਸ ਤੋਂ ਮਤਲਬ ਕਿ ਅੰਦਾਜ਼ਾ ਲਾਇਆ ਜਾ ਰਿਹਾ ਕਿ ਇਹ ਜਿਹੜੇ ਨੇ ਇਹ ਸਿੱਖਾਂ ਦੇ ਲਈ, ਜਿਹੜੇ ਪਗੜੀਧਾਰੀ ਭਾਰਤੀ ਫੌਜ ਦੇ ਵਿੱਚ ਸਾਡੇ ਸਿੱਖ ਭਾਈਚਾਰੇ ਵੱਲੋਂ ਜਿਹੜੇ ਭਰਤੀ ਹੋਏ ਨੌਜਵਾਨ ਨੇ ਜਾਂ ਸਿੱਖ ਫੌਜੀ ਨੇ, ਉਹਨਾਂ ਦੀ ਪੱਗ ਦੇ ਉੱਤੋਂ ਦੀ ਹੈਲਮਟ ਪਵਾਉਣ ਦੀ ਤਿਆਰੀ ਹੈ। ਤੇ ਮਤਲਬ ਕਿ ਨਹੀਂ ਤਾਂ ਹੁੰਦਾ ਕਿ ਠੀਕ ਹੈ ਤੁਸੀਂ ਜੇ ਪਟਕਾ ਬੰਨਿਆ ਜੀ ਜਾਂ ਪਰਨਾ ਬੰਨਿਆ ਉਹਦੇ ਉੱਤੋਂ ਦੀ, ਉਹ ਕਹਿੰਦੇ ਕਿ ਨਹੀਂ, ਪੱਗ ਪੂਰੀ ਬੰਨੀ ਰਹੂਗੀ ਜੀ। ਮਤਲਬ ਕਿ ਨਹੀਂ ਕੀ ਹੈ ਕਿ ਰੂਟੀਨ ਦੇ ਵਿੱਚ ਪੱਗ ਦੇ ਥੱਲਿਓਂ ਇੱਕ ਬੁਲਟ ਪ੍ਰੂਫ ਕਵਰ ਪਾਇਆ ਜਾਂਦਾ ਜੀ, ਤਾਂ ਕਿ ਜੇਕਰ ਕੋਈ ਅਜਿਹਾ ਕੁਛ ਹੋਵੇ ਵੀ ਤਾਂ ਉਹ ਬੁਲਟ ਪ੍ਰੂਫ ਹੋਵੇ। ਪਰ ਉਹ ਕਹਿੰਦੇ ਕਿ ਉਹ ਕਵਰ ਨਾ ਪੂਰੇ ਸਿਰ ਨੂੰ ਮਤਲਬ ਸੇਫਟੀ ਨਹੀਂ ਦਿੰਦਾ। ਠੀਕ ਹੈ। ਤੇ ਇਸ ਸੇਫਟੀ ਦਾ ਹਵਾਲਾ ਦੇ ਕੇ ਕਿ ਸਾਡੇ ਲਈ ਜਵਾਨਾਂ ਦੀ ਮਤਲਬ ਕਿ ਬਹੁਤ ਲੋੜ ਹੈ ਜੀ, ਇਹ ਜੂਝਦੇ ਨੇ ਜਵਾਨ, ਸੋ ਇਸ ਲਈ ਉਹਨਾਂ ਦੀ ਸੁਰੱਖਿਆ ਦਾ ਵੀ ਧਿਆਨ ਰੱਖਣਾ। ਅਸੀਂ ਤਾਂ ਇਸ ਸੁਰੱਖਿਆ ਦੇ ਨਾਤੇ ਪਹਿਲ ਕਦਮੀ ਕਰ ਰਹੇ ਹਾਂ ਕਿ ਉਹ ਦਸਤਾਰ ਵੀ ਸਜਾਈ ਰੱਖਣ ਤੇ ਦਸਤਾਰ ਦੇ ਉੱਪਰ ਦੀ ਜੀ ਹੈਲਮਟ ਪਾ ਲੈਣ। ਸੋ ਇਹ ਇਸ ਲਈ ਕਹਿੰਦੇ ਕਿ ਪਹਿਲੇ ਪੜਾਅ 'ਚ 12,730 ਮਤਲਬ ਤੁਸੀਂ 13,000 ਕਹਿ ਸਕਦੇ ਹੋ ਕਿ 13,000 ਜਿਹੜੇ ਨੇ ਇਹ ਹੈਲਮਟਾਂ ਦਾ ਸਿੱਖ ਫੌਜੀਆਂ ਦੇ ਲਈ ਜਿਹੜੇ, ਪਰ ਜਦੋਂ ਆਪਾਂ ਸਿੱਖ ਮਰਿਆਦਾ ਦੇਖਦੇ ਹਾਂ ਤਾਂ ਉਹਦੇ ਵਿੱਚ ਮਤਲਬ ਦਸਤਾਰ ਕੋਈ ਕੱਪੜਾ ਨਹੀਂ ਹੈ। ਦਸਤਾਰ ਇੱਕ ਸਾਡੀ ਪਹਿਚਾਣ ਹੈ, ਇੱਕ ਧਾਰਮਿਕ ਚਿੰਨ੍ਹ ਵੀ ਹੈ, ਇੱਕ ਪ੍ਰਤੀਕ ਵੀ ਹੈ ਨਾ। ਸੋ ਇਸ ਲਈ ਉਹਦੇ ਨਾਲ ਫਿਰ ਇਹ ਹਵਾਲਾ ਹੁੰਦਾ ਕਿ ਨਹੀਂ ਜੀ, ਉਹਦੇ ਨਾਲ ਲੋ ਟੌਪ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਟੋਪੀ ਉਹ ਮਨਜ਼ੂਰ ਨਹੀਂ। ਸੋ ਹੁਣ ਇਹਨੂੰ ਲੈ ਕੇ ਦੋਹਰੀ ਚਰਚਾ ਮਤਲਬ ਕਿ ਸਿੱਖ ਸੰਗਠਨਾਂ 'ਚ ਵੀ ਤੁਰ ਪਈ ਹੈ ਕਿ ਕੀ ਇਹਨੂੰ ਅੰਮ੍ਰਿਤਧਾਰੀ ਨਾਲ ਜੋੜਿਆ ਜਾਵੇ ਜਾਂ ਸਿੱਧੀ ਕੱਲੀ ਦਸਤਾਰ ਨਾਲ ਜੋੜਿਆ ਜਾਵੇ। ਜੀ ਜੀ, ਕੁਝ ਧਿਰਾਂ ਇਸ ਗੱਲ ਨਾਲ ਸੋਚਦੀਆਂ ਨੇ ਕਿ ਜਿਹਨੇ ਅੰਮ੍ਰਿਤ ਛਕਿਆ ਜੀ, ਉਹ ਤਾਂ ਇਹ ਜਿਹੇ ਨਿਯਮ ਦੀ ਗੱਲ ਕਰ ਸਕਦਾ ਕਿ ਠੀਕ ਹੈ ਜੀ, ਮੈਂ ਇਹਦੇ ਉੱਪਰ ਮਤਲਬ ਕਿ ਕਿਸੇ ਵੀ ਤਰ੍ਹਾਂ ਦਾ ਟੋਪ ਨਹੀਂ ਪਾਉਣਾ, ਕਿਸੇ ਤਰ੍ਹਾਂ ਉਹ ਨਹੀਂ ਪਾਉਣਾ। ਤੇ ਕਹਿੰਦੇ ਕਿ ਜੇ ਤੁਸੀਂ ਸਿਰਫ ਇਹਨੂੰ ਨਾਮ ਨਾਲ ਜੋੜਦੇ ਹੋ ਤੇ ਫਿਰ ਆਪਾਂ ਚੰਡੀਗੜ੍ਹ ਦੇ ਵਿੱਚ ਪਿਛਲੇ ਦਿਨੀ ਅਸੀਂ ਇੱਕ ਵਿਵਾਦ ਦੇਖਿਆ ਸੀਗਾ ਚੰਡੀਗੜ੍ਹ ਦੇ ਵਿੱਚ, ਜਦੋਂ ਬੀਬੀਆਂ ਦਾ ਸਵਾਲ ਆਇਆ ਜੀ ਕਿ ਬੀਬੀਆਂ ਲਈ ਹੈਲਮਟ ਪਾਉਣਾ ਜ਼ਰੂਰੀ ਹੋਊਗਾ, ਤਦ ਉਹਦੇ ਪਰ ਮਤਲਬ ਕਿ ਇਹ ਇੱਥੇ ਦੀਆਂ ਧਾਰਮਿਕ ਸੰਸਥਾਵਾਂ ਨੇ ਖੂਬ ਮਤਲਬ ਕਿ ਉਸ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਕਿ ਇਹ ਕਿਵੇਂ ਹੋ ਸਕਦਾ ਕਿ ਤੁਸੀਂ ਸਿੱਖ ਬੀਬੀਆਂ ਨੂੰ ਲੋਟੋ ਪਵਾ ਦੋਗੇ। ਤੇ ਉੱਥੇ ਕਈ ਵਾਰ ਤਰਕ ਵੀ ਚੱਲਿਆ ਕਿ ਭਾਈ ਜਦੋਂ ਐਕਸੀਡੈਂਟ ਹੁੰਦਾ ਹੈ, ਕੁਛ ਹੁੰਦਾ ਹੈ, ਤਦ ਉਹ ਐਕਸੀਡੈਂਟ ਪੁੱਛ ਕੇ ਨਹੀਂ ਹੁੰਦਾ, ਉਹ ਦੇਖ ਕੇ ਨਹੀਂ ਹੁੰਦਾ ਕਿ ਸਿੱਖਾਂ ਦੀ ਕੁੜੀ ਹੈ ਤੇ ਹਿੰਦੂਆਂ ਦੀ ਕੁੜੀ ਹੈ ਜਾਂ ਕਿਸੇ ਹੋਰ ਧਰਮ ਦੀ ਕੁੜੀ ਹੈ, ਤੇ ਉਸ ਸਮੇਂ ਸਵਾਲ ਤਾਂ ਸਿਰਦਾ। ਫਿਰ ਇਹਦੇ ਨਾਲ ਇਹ ਵੀ ਸਵਾਲ ਆਇਆ ਸੀਗਾ ਕਿ ਚੰਡੀਗੜ੍ਹ ਦੇ ਵਿੱਚ
ਜਿੰਨੇ ਵੀ ਮੁੰਡੇ ਮੋਟਰਸਾਈਕਲ ਸਕੂਟਰ ਦੋ ਪਹੀਆ ਵਾਹਨ ਚਲਾਉਂਦੇ ਨੇ ਉਹ 'ਚ ਜਿਹੜਾ ਦਸਤਾਰ ਬੰਨ੍ਹਦਾ ਉਹਨੂੰ ਛੂਟ ਹੈ, ਜੀ। ਪਰ ਜਿਹੜਾ ਦਸਤਾਰ ਨਹੀਂ ਬੰਨ੍ਹਦਾ ਜੇ ਉਹਦੇ ਨਾਲ ਸਿੰਗ ਲੱਗਿਆ ਉਹ ਵੀ ਤਾਂ ਹੈਲਮਟ ਪਾਉਂਦਾ ਨਾ। ਹੂੰ। ਸੋ ਫਿਰ ਇਹ ਪਹਿਲੂ ਵੀ ਆਇਆ ਤੇ ਇਹ ਇਸ ਤਰ੍ਹਾਂ ਹੁਣ ਇੱਥੇ ਜੇ ਦਸਤਾਰ ਵਾਲਾ ਪਹਿਲੂ ਹੈ ਤਾਂ ਫਿਰ ਦਸਤਾਰ ਤਾਂ ਜਿੰਨੇ ਸਿੱਖ ਫੌਜੀ ਸਾਡੇ ਦਸਤਾਰ ਬੰਨ੍ਹਦੇ ਨੇ ਫਿਰ ਉਹ ਲੋਅ ਟੋਪ ਨਹੀਂ ਪਾਉਣਗੇ। ਉਸ ਨਾਤੇ ਉਹਨਾਂ ਦੀ ਆਪਣੀ ਮਰਿਆਦਾ ਅਨੁਸਾਰ ਉਹ ਮਤਲਬ ਕਿ ਇੱਕ ਤਰ੍ਹਾਂ ਨਾਲ ਇਹ ਲੱਗਦਾ ਜਿਵੇਂ ਦਸਤਾਰ ਦਾ ਅਪਮਾਨ ਕਰਦੇ ਹੋ। ਤੇ ਦਸਤਾਰ ਸਹਾਈ ਹੋਈ ਹੈ ਕਿੰਨੇ ਥਾਵਾਂ ਤੇ ਅਸੀਂ ਦੇਖਦੇ ਹਾਂ ਕਿ ਉਹ ਉਸ ਪਗੜੀਧਾਰੀ ਦੀ ਜਿਹੜੇ ਦੂਏ ਬੰਦੇ ਨੇ ਕਿੰਨਿਆਂ ਨੂੰ ਪਾਣੀ ਚੋਂ ਕੱਢ ਕੇ ਬਚਾਉਣ ਚ, ਕਿੰਨਿਆਂ ਨੂੰ ਕਿਤੇ ਖੂਹ ਚੋਂ ਕੱਢਣ ਚ, ਨਹਿਰਾਂ ਚੋਂ ਕੱਢਣ ਦੇ ਵਿੱਚ। ਤੇ ਫਿਰ ਕਿੰਨੀ ਵਾਰ ਪੱਗ ਨਾਲ ਹਾਦਸੇ ਅਸੀਂ ਦੇਖੇ ਨੇ ਕਿ ਜਿਹਨੇ ਪੱਗ ਬੰਨੀ ਸੀ ਉਹਦੇ ਸੱਟ ਨਹੀਂ ਲੱਗੀ ਸਿਰ ਦੀ। ਤੋ ਇਸ ਹਵਾਲੇ ਨਾਲ ਵੀ ਹੈ ਕਿ ਫਿਰ ਜਿੰਨੇ ਪਗੜੀਧਾਰੀ ਨੇ ਉਹ ਨਹੀਂ ਪਾਈ, ਜੇ ਨਾਂ ਨਾਲ ਕਿਸੇ ਸਿੰਘ ਲੱਗਦਾ ਪਰ ਉਹਨੇ ਵਾਲ ਕਟਾਏ ਨੇ ਉਹ ਪਾ ਲਵੇ ਫਿਰ। ਪਰ ਇੱਥੋਂ ਇੱਕ ਅਗਲੀ ਲੇਅਰ ਦੀ ਇਹ ਵੀ ਚਰਚਾ ਆ ਗਈ ਕਿ ਕੀ ਇਸ ਨੂੰ ਤੁਸੀਂ ਅੰਮ੍ਰਿਤਧਾਰੀ ਔਰ ਗੈਰ ਅੰਮ੍ਰਿਤਧਾਰੀ ਨਾਲ ਜੋੜੋਗੇ। ਸੋ ਇਸ ਨੂੰ ਲੈ ਕੇ ਤਾਂ ਸਿੱਖ ਸਫਾ ਚ ਅਜੇ ਇਸ ਨੂੰ ਲੈ ਕੇ ਕਾਫੀ ਕੁਝ ਸਾਫ਼ ਨਹੀਂ ਹੈ। ਕੁਝ ਧਿਰਾਂ ਨੇ ਇਹ ਵੀ ਪੱਖ ਰੱਖੇ ਕਿ ਦੱਸੋ ਵੀ ਜਿਹੜੇ ਸਾਡੇ ਖਿਡਾਰੀ ਵੱਖੋ ਖੇਡਾਂ ਚ ਖੇਡਦੇ ਨੇ, ਚਾਹੇ ਕੋਈ ਤੈਰਾਕੀ ਚ ਜਾਂਦਾ, ਚਾਹੇ ਕੋਈ ਕ੍ਰਿਕਟ ਚ ਜਾਂਦਾ, ਚਾਹੇ ਕੋਈ ਮਤਲਬ ਕਿ ਦੂਸਰੇ ਹਾਕੀ ਚ ਜਾਂਦਾ, ਉੱਥੇ ਜੇਕਰ ਪਾਉਣੇ ਪੈਂਦੇ ਨੇ ਤਾਂ ਪਾਉਂਦੇ ਨੇ ਜੀ। ਤੋ ਕਈਆਂ ਨੇ ਉਹ ਪੱਖ ਰੱਖਿਆ। ਸੋ ਪਰ ਕੁੱਲ ਮਿਲਾ ਕੇ ਇਹ ਜਿਹੜੀ ਮਤਲਬ ਸਿੱਖ ਰੈਜੀਮੈਂਟ ਹੈ ਸਾਡੀ, ਜਾਂ ਮਤਲਬ ਕਿ ਸਿੱਖ ਲਾਈਟ ਇਨਫੈਂਟਰੀ ਹੈ ਜਾਂ ਪੰਜਾਬ ਰੈਜੀਮੈਂਟ ਹੈ, ਇਹ ਸਾਰੀਆਂ ਜਿਹਦੇ ਚ ਉਹ ਇੱਕ ਪ੍ਰਤੀਕ ਹੈ। ਦਸਤਾਰ ਸਾਡੀ ਇੱਕ ਪਹਿਚਾਣ ਹੈ। ਹਾਂਜੀ, ਹੁਣ ਤੁਸੀਂ ਕੱਲ ਨੂੰ ਕਹੋ ਕਿ 26 ਜਨਵਰੀ ਦੀ ਪਰੇਡ ਦੇ ਵਿੱਚ ਸਿੱਖ ਰੈਜੀਮੈਂਟ ਵਾਲੇ ਜੀ ਦਸਤਾਰ ਦੇ ਉੱਪਰੋਂ ਹੈਲਮਟ ਪਾ ਕੇ ਆ ਜਾਣ ਤਾਂ ਤੁਸੀਂ ਪਹਿਚਾਣ ਖਤਮ ਕਰ ਰਹੇ ਹੋ ਉਹਨਾਂ ਦੀ। ਜੀ। ਤੇ ਪਰ ਇਸ ਮਸਲੇ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਰੋਸ ਪ੍ਰਗਟਾਇਆ। ਉਹਨਾਂ ਨੇ ਕਿਹਾ ਕਿ ਇਸ ਨੂੰ ਨਜ਼ਰਸਾਨੀ ਕਰਨ ਰਾਜਨਾਥ ਸਿੰਘ ਹੋਰੀ, ਧਾਮੀ ਹੋਰਾਂ ਨੇ ਰਾਜਨਾਥ ਸਿੰਘ ਨੂੰ ਰੱਖਿਆ ਮੰਤਰਾਲੇ ਨੂੰ ਚਿੱਠੀ ਲਿਖੀ ਹੈ। ਅਕਾਲੀ ਦਲ ਦਾ ਬਿਆਨ ਆ ਗਿਆ ਔਰ ਪੰਥਕ ਧਿਰਾਂ ਦਾ ਬਿਆਨ ਆ ਗਿਆ, ਪਰ ਮੈਂ ਇਹਨੂੰ ਲੋਹ ਟੋਪ ਤੱਕ ਨਹੀਂ ਦੇਖਦਾ ਪ੍ਰਵੀਨ ਜੀ। ਮੈਂ ਜੋ ਮਹਿਸੂਸ ਕੀਤਾ ਹੈ ਸਾਰੀ ਕਹਾਣੀ ਦੇ ਵਿੱਚੋਂ, ਇਹ ਕਹਾਣੀ ਉਹੀ ਹੈ ਕਿ ਸਿੱਖਾਂ ਨੂੰ ਦੂਰ ਰੱਖੋ ਜੀ। ਉਹ ਇਹ ਫੌਜ ਚੋਂ ਪੰਜਾਬੀਆਂ ਨੂੰ, ਸਿੱਖਾਂ ਦੇ ਨੌਜਵਾਨਾਂ ਨੂੰ ਬਾਹਰ ਕਰਨ ਦੀ ਵੀ ਇੱਕ ਕਵਾਇਦ ਆ। ਠੀਕ ਹੈ, ਇਸ ਨੂੰ ਮੈਂ ਇਸ ਨਜ਼ਰੀਏ ਤੋਂ ਦੇਖਦਾ ਕਿ ਇਹਨਾਂ ਨੂੰ ਹੌਲੀ ਹੌਲੀ ਮੰਨਫੀ ਕਰੋ। ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਮੁਸਲਿਮ ਭਾਈਚਾਰੇ ਲਈ ਅੱਜ ਕੱਲ੍ਹ ਇਹ ਚੱਲ ਰਿਹਾ ਕਿ ਹਾਂ ਜੀ ਇਹ ਤਾਂ ਗਦਾਰੇ ਨੇ ਜੀ, ਇਹ ਤਾਂ ਦੇਸ਼ ਵਿਰੋਧੀ ਨੇ ਜੀ, ਇਹ ਤਾਂ ਦੇਸ਼ ਧਰੋਹੀ ਨੇ ਜੀ, ਇੱਕ ਇਹੋ ਜਿਹਾ ਧਰਾਤਲ ਤੇ ਮਾਹੌਲ ਬਣਾਇਆ ਜਾ ਰਿਹਾ। ਉਹ ਪਤੰਦਰੋਂ ਆਜ਼ਾਦੀ ਦਾ ਇਤਿਹਾਸ ਕੱਢੇ ਤਾਂ ਦੇਖੋ ਜੀ। ਬਿਲਕੁਲ, ਤੇ ਉਹ ਇਤਿਹਾਸ ਦੱਸੂਗਾ ਨਾ ਕਿ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੇਸ਼ ਸੇ ਆਈਆਂ 98% ਕੁਰਬਾਨੀਆਂ ਨੇ, 99% ਦੇ ਕਰੀਬ ਉਹ ਕੁਰਬਾਨੀਆਂ ਜਾਂਦੀਆਂ ਨੇ, ਜਿਹਦੇ ਵਿੱਚੋਂ 88% ਤੋਂ ਵੱਧ ਕੁਰਬਾਨੀਆਂ ਇਕੱਲੇ ਸਿੱਖ ਭਾਈਚਾਰੇ ਦੀਆਂ ਨੇ। ਸੋ ਜਿਹੜੀਆਂ ਕੁਰਬਾਨੀਆਂ ਤੇ ਉਸ ਹਵਾਲੇ ਨਾਲ ਤੁਸੀਂ ਦੇਖਦੇ ਹੋ ਕਿ ਤੇ ਇਸੇ ਤਰ੍ਹਾਂ ਤੁਸੀਂ ਆ ਚੀਨ ਤੇ ਪਾਕਿਸਤਾਨ ਦੀ ਲੜਾਈਆਂ ਚ ਕੱਢ ਕੇ ਦੇਖ ਲਓ ਨਾ ਜੀ। ਬਿਲਕੁਲ, ਕਿਹਨਾਂ ਦੇ ਮੁੰਡੇ ਮਤਲਬ ਕਿ ਆਏ ਨੇ ਘਰਾਂ ਦੇ ਵਿੱਚ, ਬਿਸਤਰੀ ਆਉਂਦੇ ਸੀ ਉਸ ਟਾਈਮ ਤਾਂ। ਤੇ ਇਸ ਲਈ ਇਸ ਹਵਾਲੇ ਜਦੋਂ ਤੁਸੀਂ ਫੌਜ ਦੇ ਅੰਕੜੇ ਵੀ ਚੈੱਕ ਕਰੋਗੇ ਤਾਂ ਉਹ ਚ ਸ਼ਹਾਦਤਾਂ ਸਭ ਤੋਂ ਵੱਧ ਪੰਜਾਬੀਆਂ ਦੇ ਹਿੱਸੇ, ਸਿੱਖ ਨੌਜਵਾਨਾਂ ਦੇ ਹਿੱਸੇ ਆਈਆਂ ਨੇ। ਸੋ ਹੁਣ ਫੌਜ ਦੀ ਬਣਤਰ ਵੀ ਜਿਵੇਂ ਬਦਲਣ ਦੀ ਕਵਾਇਦ ਆ, ਅਗਨੀ ਪੱਥ ਭਰਤੀ ਕਰਨ ਵਾਲੀ ਸਕੀਮ ਦੇ ਨਾਲ ਜਿਵੇਂ ਉਥਲ ਪੁਥਲ ਮਚੀ ਆ ਫੌਜ ਦੇ ਅੰਦਰ ਵੀ, ਕਿ ਉਹ ਸਟੈਮਨਾ ਹੀ ਨਹੀਂ ਬਣਨਾ ਫੌਜ ਦਾ, ਉਹ ਜੁਝਾਰੂ ਪਣੇ ਨਹੀਂ ਬਣਨਾ, ਉਹ ਲਗਾਵ ਹੀ ਨਹੀਂ ਹੋਣਾ ਦੇਸ਼ ਨਾਲ, ਹੈਨਾ। ਉਹ ਸਾਰੇ ਪਹਿਲੂ ਲੈ ਕੇ ਜਿਹੜੇ ਪੁਰਾਣੇ ਸਾਡੇ ਫੌਜੀ ਨੇ ਉਹ ਚਿੰਤਤ ਨੇ ਕਿ ਭਾਈ ਇਹ ਤਾਂ ਉਧਰ ਨੂੰ ਗੱਲ ਜਾ ਰਹੀ ਹੈ ਤੇ ਹੁਣ ਉਹ ਤੋਂ ਅਗਲਾ ਇਹ ਕਦਮ ਆ ਗਿਆ। ਸੋ ਇਸ ਨੂੰ ਇਕੱਲੇ ਮੌਜੂਦਾ ਸਿੱਖ ਫੌਜੀਆਂ ਲਈ ਲੋਹ ਟੋਪ ਵੱਲੋਂ ਵੇਖਣ ਦੀ ਲੋੜ ਨਹੀਂ। ਇਹਦੇ ਨਾਲ ਇਹ ਹੈ ਕਿ ਹੋ ਸਕਦਾ ਕਿ ਜਿਹੜੇ ਧਾਰਮਿਕ ਮਰਿਆਦਾ ਨੂੰ ਮੰਨਣ ਵਾਲੇ ਸਾਡੇ ਸਿੱਖ ਪਰਿਵਾਰ ਨੇ ਉਹ ਕਹਿਣਗੇ ਫਿਰ ਅਸੀਂ ਨਹੀਂ ਭਰਤੀ ਕਰਦੇ ਆਪਣੇ ਮੁੰਡੇ ਫੌਜ ਚ ਜੀ। ਪਰ ਪੰਜਾਬ ਚ ਜਿੱਥੇ ਕਿਸਾਨੀ ਔਰ ਮਤਲਬ ਕਿ ਜੈ ਜਵਾਨ ਜੈ ਕਿਸਾਨ ਦਾ ਜਿਹੜਾ ਨਾਰਾ ਨਾ, ਉਹ ਨਾਰਾ ਅਸੀਂ ਆਪਣੇ ਪਿੰਡਾਂ ਚ ਜਿਉਂਦਾ ਹੁੰਦਾ ਦੇਖਿਆ ਬਾਈ ਜੀ। ਇਹ ਇਕੱਲੇ ਦੇਸ਼ ਭਗਤੀ ਦਾ ਜਜ਼ਬਾ ਨੀਗਾ, ਇਹ ਘਰ ਚਲਾਉਣ ਦੇ ਲਈ ਵੀ ਇੱਕ ਮਜਬੂਰੀ ਹੁੰਦੀ ਸੀ ਕਿ ਜਾਨ ਤਲੀ ਤੇ ਧਰ ਕੇ ਜਾਂਦੇ ਨੇ ਸਿੱਖ ਨੌਜਵਾਨ ਜਾਂ ਪੰਜਾਬੀ ਨੌਜਵਾਨ ਜਾਂ ਫੌਜ ਚ ਭਰਤੀ ਹੋਣ ਵਾਲੇ ਲੋਕ ਜੀ। ਸੋ ਪਰਿਵਾਰਾਂ ਨੂੰ ਆਰਥਿਕ ਮਜ਼ਬੂਤੀ ਦੇਣ ਲਈ ਵੀ ਇਹ ਮਤਲਬ ਅਗਲਾ ਕਹਿੰਦਾ ਕੋਈ ਨਾ 10ਵੀਂ ਪੜ੍ਹ ਲਈ ਮੁੰਡੇ ਨੂੰ, ਪਹਿਲਾਂ ਫੌਜ ਦਾ ਭਰਤੀ ਕਰਾਓ, ਘਰ ਦੀ ਹਾਲਤ ਤਾਂ ਸੁਧਰੇ। ਸੋ ਇਹ ਪਹਿਲੂ ਵੀ ਰਿਹਾ। ਸੋ ਇਹ ਕੀ ਪੰਜਾਬ ਨੂੰ, ਪੰਜਾਬ ਦੀ ਨੌਜਵਾਨੀ ਨੂੰ, ਸਿੱਖ ਪਰਿਵਾਰਾਂ ਨੂੰ, ਸਿੱਖ ਨੌਜਵਾਨਾਂ ਨੂੰ ਭਾਰਤੀ ਫੌਜ ਚੋਂ ਦੂਰ ਕਰਨ ਦੀ ਕੋਈ ਸ਼ਰਾਰਤ ਤਾਂ ਨਹੀਂ ਇਹਦੇ ਪਿੱਛੇ, ਕਿ ਲੰਮਾ ਸਮਾਂ ਬਾਅਦ ਇਹਦਾ ਅਸਰ ਨਜ਼ਰ ਆਵੇ।
ਜੀ। ਸੋ ਇਸ ਨੂੰ ਇਸ ਕਵਾਇਦ ਵਜੋਂ ਵੀ ਇਹ ਦੇਖਣ ਸਮਝਣ ਦੀ ਲੋੜ ਹੈ। ਤੁਸੀਂ ਪਿਛਲੇ ਦਿਨੀ ਪੰਜਾਬ 'ਚ ਭਰਤੀ ਹੋਈ ਹੈ ਪ੍ਰਵੀਨ ਜੀ, ਚੰਦ ਦਿਨ ਪਹਿਲਾਂ ਦੀ ਗੱਲ ਹੈ, ਮੇਰੇ ਕੋਲ ਬਕਾਇਦਾ ਮੁੰਡਿਆਂ ਦੇ ਸਕਰੀਨਸ਼ਾਟ ਆਏ, ਸਾਰਾ ਕੁਝ ਆਇਆ। ਉਹਦੇ ਵਿੱਚ ਕੀ ਹੈ ਕਿ ਕਰੋਨਾ ਕਾਲ ਦੇ ਦੌਰਾਨ ਜਿਹੜੇ ਮੁੰਡਿਆਂ ਨੇ 10ਵੀਂ 12ਵੀਂ ਕੀਤੀ ਹੋਈ ਹੈ, ਜੀ ਉਹ ਮੁੰਡੇ ਭਰਤੀ ਹੋਣ ਗਏ। ਉਹ ਮੁੰਡਿਆਂ ਨੇ ਫਿਜ਼ੀਕਲ ਟੈਸਟ ਪਾਸ ਕਰ ਲਏ, ਮੈਡੀਕਲ ਟੈਸਟ ਪਾਸ ਕਰ ਲਏ, ਰੇਸ 'ਚ ਹੋ ਗਏ, ਸਾਰੀਆਂ ਖੇਡਾਂ 'ਚ ਹੋ ਗਏ, ਸਾਰੀ ਤਰ੍ਹਾਂ ਫਿੱਟ ਆ ਗਏ। ਠੀਕ ਹੈ। ਜਦੋਂ ਦਸਤਾਵੇਜ਼ੀ ਚੈਕਿੰਗ ਆਈ, ਉਹਦੇ ਵਿੱਚ 80% ਉਹ ਪੰਜਾਬੀ ਬੱਚੇ ਬਾਹਰ ਕਰ ਦਿੱਤੇ। ਮਤਲਬ ਕਿ ਉਹ ਕੁੱਲ ਦੇ ਵਿੱਚੋਂ ਉਹ ਬੱਚੇ ਸਾਰੇ ਹੀ ਬਾਹਰ ਹੋ ਗਏ। ਉਹ 'ਚ 80% ਉਹ ਨਫਰੀ ਆ ਗਈ ਜਿਨ੍ਹਾਂ ਨੇ ਕਰੋਨਾ ਕਾਲ ਦੇ ਵਿੱਚ 10ਵੀਂ 12ਵੀਂ ਕੀਤੀ। ਠੀਕ ਹੈ। ਕਾਰਨ ਉਹ ਸਰਟੀਫਿਕੇਟ ਸਿੱਧਾ ਪ੍ਰਿੰਟ ਕੱਢਿਆ ਹੋਇਆ, ਆਨਲਾਈਨ ਪ੍ਰਿੰਟਿੰਗ ਹੈ। ਕਹਿੰਦੇ ਜੀ ਇਹਦੇ ਪਰ ਨਾ ਬੋਰਡ ਦੀ ਮੋਹਰ ਹੈ ਜੀ, ਨਾ ਬੋਰਡ ਦੇ ਦਸਤਖਤ ਹੈ ਜੀ, ਇਹ ਨਹੀਂ ਤੁਹਾਡਾ ਮਾਨਤਾ ਪ੍ਰਾਪਤ। ਉਹ ਕਹਿੰਦੇ ਜੀ ਤੁਸੀਂ ਬੋਰਡ ਤੋਂ ਚੈੱਕ ਕਰਾ ਲਓ, ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਲਓ ਜੀ ਕਿ ਜਦੋਂ ਮਿਲਿਆ ਹੀ ਇਹੀ ਹੈ। ਸਾਨੂੰ ਜਦੋਂ ਸਕੂਲ ਵਾਲੇ ਮੰਗਦੇ ਕਿ ਅਸੀਂ ਲਿਆਓ ਜੀ ਸਰਟੀਫਿਕੇਟ, ਬਾਅਦ 'ਚ ਅਸੀਂ ਮੋਹਰਾਂ ਲਵਾ ਕੇ ਦਿੰਦੇ, ਕਹਿੰਦੇ ਉਹ ਸਕੂਲ 'ਚ ਜਾਓ ਤਾਂ ਕਹਿੰਦੇ ਮਾਨਤਾ ਪ੍ਰਾਪਤ ਹੈ ਜੀ ਇਹ, ਤੇ ਬਾਕੀ ਵਿਭਾਗਾਂ 'ਚ ਚੱਲਿਆ, ਫੌਜ ਨੇ ਉਹਨੂੰ ਮਾਨਤਾ ਨਹੀਂ ਦਿੱਤੀ ਜੀ। ਤੇ ਪੰਜਾਬ 'ਚ ਭਰਤੀ ਤੇ ਪੰਜਾਬ ਦੇ ਮੁੰਡੇ ਘਰਾਂ ਨੂੰ ਬਰੰਗ ਮੁੜੇ ਨੇ। ਇਹ ਇਸ ਤੋਂ ਅੰਦਾਜ਼ੇ ਲਾਓ ਕਿ ਕੀ ਇਹ ਉਸੇ ਕੜੀ ਦੇ ਵਿੱਚ ਹੈ ਅਗਲਾ ਕਦਮ, ਜਾਂ ਇਹ ਸੱਚਮੁੱਚ ਸੁਰੱਖਿਆ ਦਾ ਫਿਕਰ ਹੈ। ਸੋ ਕਿਤੇ ਸਿੱਖਾਂ ਨੂੰ ਭਾਰਤੀ ਫੌਜ 'ਚੋਂ, ਪੰਜਾਬੀਆਂ ਨੂੰ ਭਾਰਤੀ ਫੌਜ 'ਚੋਂ ਮਨਫੀ ਕਰਨ ਦੀ ਸ਼ਰਾਰਤਾਂ ਨਹੀਂ, ਇਸ ਨੂੰ ਇਸ ਨਜ਼ਰੀਏ ਤੋਂ ਸਮਝਣ ਦੀ ਲੋੜ ਹੈ। ਜੀ ਬਿਲਕੁਲ ਕਈ ਪੱਖਾਂ ਤੋਂ ਇਸ ਗੱਲ ਨੂੰ ਵਿਚਾਰਿਆ ਜਾ ਰਿਹਾ, ਪਰ ਜਦੋਂ ਤੋਂ ਇਹ ਤਜਵੀਜ਼ ਸਾਹਮਣੇ ਆਈ ਹੈ ਉਦੋਂ ਤੋਂ ਇਹਦੀ ਆਲੋਚਨਾ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋ ਰਹੀ ਹੈ, ਔਰ ਚਰਚਾ ਵੀ ਵੱਡੇ ਪੱਧਰ ਤੇ ਹੋ ਰਹੀ ਹੈ ਕਿ ਆਖਿਰ ਇਹਨੂੰ ਦੇਖਿਆ ਕਿਹੜੇ ਪਾਸੇ ਤੋਂ ਜਾਵੇ।